ਪੰਜਾਬੀ ਕਹਾਣੀ ਬੇਬੇ ਜੀ। ਲਿਖਾਰੀ ਨਜਮ ਰਿਜ਼ਵੀ, ਆਵਾਜ਼ ਅਜਮਲ ਸਿਕੰਦਰੀ। ਉਹ ਦਸੰਬਰ ਦੀ ਠੰਡੀ ਰਾਤ ਦੀ ਨਾ ਭੁੱਲਣ ਵਾਲੀ ਰਾਤਾਂ ਵਿੱਚੋਂ ਇੱਕ ਰਾਤ ਸੀ। ICU ਵਾਰਡ ਵਿੱਚ ਮਿਊ ਹਸਪਤਾਲ ਤੀਜੇ ਫਲੋਰ ਵਿੱਚ ਅਸੀਂ ਤਕਰੀਬਨ 14-15 ਦਿਨਾਂ ਤੋਂ ਸਾਂ। ਬੇਬੇ ਜੀ ਉੱਥੇ ਦਾਖਲ ਸਨ। ਉਹਨਾਂ ਦੀ ਤਬੀਅਤ ਖਰਾਬ ਸੀ, ਕਦੀ BP ਹਾਈ ਤੇ ਕਦੀ ਸ਼ੂਗਰ ਵੱਧ ਜਾਂਦੀ। ਵੈਸੇ ਵੀ ਇੱਕ ਸੀਨੀਅਰ ਡਾਕਟਰ ਸਾਹਿਬ ਨੇ ਦੱਸ ਪਾ ਦਿੱਤੀ ਸੀ ਕਿ ਬੇਬੇ ਜੀ ਦਾ ਹਾਰਟ ਫੇਲੀਅਰ ਕੇਸ ਹੈ, ਕਦੀ ਵੀ ਕੁਝ ਹੋ ਸਕਦਾ ਹੈ। ਮਿਊ ਹਸਪਤਾਲ ਦਾ ਇਹ ਨਵਾਂ ਤਾਮੀਰ ਹੋਇਆ ICU ਵਾਰਡ ਇੰਟਰਨੈਸ਼ਨਲ ਸਟੈਂਡਰਡ ਦੇ ਮੁਤਾਬਕ ਸੀ। ਮਰੀਜ਼ ਵਾਸਤੇ ਹਰ ਸਹੂਲਤ ਮੌਜੂਦ ਸੀ ਤੇ ਮੈਡੀਕਲ ਸਟਾਫ ਦਾ ਇੱਕ ਚੌਕੰਨਾ ਦਸਤਾ ਹਰ ਵੇਲੇ ਖਿਦਮਤ ਵਾਸਤੇ ਤਿਆਰ ਹੁੰਦਾ। ਫਰਸ਼ ਦੇ ਚਿੱਟੇ ਮਾਰਬਲ ਦੀ ਸਫਾਈ ਹਰ ਅੱਧੇ ਘੰਟੇ ਬਾਅਦ ਹੁੰਦੀ ਰਹਿੰਦੀ ਸੀ। ਬੇਬੇ ਜੀ ਦੀ ਤਬੀਅਤ ਜਦੋਂ ਪਿੰਡ ਦੇ ਅਸੂਲਾਂ ਮੁਤਾਬਕ ਕੰਟਰੋਲ ਤੋਂ ਬਾਹਰ ਹੋ ਗਈ ਤੇ ਉਹਨਾਂ ਨੂੰ ਐਮਰਜੈਂਸੀ ਵਿੱਚ ਲਿਆਂਦਾ ਗਿਆ ਤੇ ਫਿਰ ਉਹਨਾਂ ਲਈ ICU ਵਾਰਡ ਮਿੱਥੀ ਗਈ। ਉਹਨਾਂ ਨੂੰ ਪੁੱਛਣ ਦੱਸਣ ਲਈ ਬੇਟੇ ਬੇਟੀਆਂ ਦੀ ਇੱਕ ਲੰਮੀ ਚੌੜੀ ਫੌਜ ਹਰ ਵੇਲੇ ਤਿਆਰ ਰਹਿੰਦੀ। ਰਾਤ ਨੂੰ ਦੇਖਭਾਲ ਵਾਸਤੇ ਉਹਨਾਂ ਕੋਲ ਮੈਂ, ਮੇਰਾ ਬੇਲੀ ਤੇ ਇੱਕ ਭੈਣ ਵੀ ਰੁਕ ਜਾਂਦੇ। ਉਸ ਰਾਤੀ ਵੀ ਮੈਂ ਤੇ ਮੇਰਾ ਬੇਲੀ ਉੱਥੇ ਮੌਜੂਦ ਸਾਂ। ਰਾਤ 1 ਵਜੇ ਤੋਂ ਬਾਅਦ ਮੇਰਾ ਦੋਸਤ ਬੈਂਚ 'ਤੇ ਲੇਟ ਗਿਆ ਤੇ ਸਾਰੇ ਦਿਨ ਦਾ ਥੱਕਾ ਟੁੱਟਾ ਅੱਖ ਲਾਉਣ ਲੱਗ ਪਿਆ। ਮੈਂ ਬੈਂਚ 'ਤੇ ਬਹਿ ਗਿਆ। ਬੇਬੇ ਜੀ ਦੇ ਉੱਤੇ ਕੰਬਲ ਫੈਲਾ ਕੇ ਹੌਲੀ ਉਹਨਾਂ ਦੀਆਂ ਲੱਤਾਂ ਘੁੱਟਣ ਲੱਗ ਪਿਆ। ਬੇਬੇ ਜੀ ਹੋਰਾਂ ਨਾਲ ਸ਼ੁਰੂ ਤੋਂ ਹੀ ਮੇਰਾ ਬਹੁਤ ਪਿਆਰ ਸੀ, ਇੱਕ ਅਕੀਦਤ ਦਾ ਰਿਸ਼ਤਾ ਸੀ। ਮੈਂ ਉਹਨਾਂ ਨੂੰ ਕਹਿੰਦਾ ਤੇ ਬੇਬੇ ਜੀ ਸਾਂ, ਪਰ ਸਮਝਦਾ ਮਾਂ ਸਾਂ। ਤੇ ਚਲੋ ਮੈਂ ਦੱਸਦਾ ਜਾਵਾਂ ਕਿ ਇਹ ਬੇਬੇ ਜੀ ਕੌਣ ਨੇ। ਉਹ ਹੈ ਤੇ ਮੇਰੇ ਯਾਰ ਜ਼ਮੀਰ ਖਾਨ ਦੀ ਮਾਂ ਨੇ, ਪਰ ਮੇਰਾ ਸਭ ਕੁਝ। ਉਹਨਾਂ ਦਾ ਮੇਰੀ ਹਯਾਤੀ ਉੱਤੇ ਬੜਾ ਅਮਲ ਦਖਲ ਹੈ। ਕਦੀ ਤੇ ਮੈਂ ਤੇ ਮੇਰਾ ਯਾਰ ਲੜ ਪੈਂਦੇ ਕਿ ਉਹਨਾਂ ਦਾ ਅਸਲ ਨਾਂ ਕੀ ਹੈ। ਉਹ ਸਈਦ ਬੇਗਮ ਕਹਿੰਦਾ ਤੇ ਮੈਂ ਜ਼ਰਾ ਤਬਦੀਲ ਕਰਕੇ ਖੁਰਸ਼ੀਦ ਬੇਗਮ ਦੱਸਦਾ। ਫਿਰ ਅਸੀਂ ਛੋਟੇ ਬੱਚੇ ਭੱਜ ਕੇ ਬੇਬੇ ਜੀ ਦੇ ਕੋਲ ਚਲੇ ਜਾਂਦੇ ਤੇ ਪੁੱਛਦੇ, ਬੇਬੇ ਜੀ ਤੁਹਾਡਾ ਨਾਂ ਕੀ ਹੈ? ਉਹ ਹੱਸਦੇ ਜਾਂਦੇ ਤੇ ਕਹਿੰਦੇ, ਮੇਰਾ ਨਾਂ ਤੇ ਸਈਦ ਹੈ, ਪਰ ਮੈਨੂੰ ਪਸੰਦ ਖੁਰਸ਼ੀਦ ਬੀਬੀ ਹੈ। ਮੇਰਾ ਬੇਲੀ ਵੀ ਆਪਣੇ ਸਾਰੇ ਭੈਣ ਭਾਈਆਂ ਦੀ ਤਰ੍ਹਾਂ ਆਪਣੀ ਅੰਮੀ ਨੂੰ ਬੇਬੇ ਜੀ ਕਹਿ ਕੇ ਬੁਲਾਉਂਦਾ ਸੀ। ਮੈਂ ਭਲਾ ਕਦੋਂ ਦਾ ਬੇਬੇ ਜੀ ਨੂੰ ਬੇਬੇ ਜੀ ਬਣਾ ਰੱਖਿਆ ਸੀ ਤੇ ਮਾਂ ਜੀ ਸਮਝਦਾ ਸਾਂ। ਬਹੁਤ ਪਹਿਲੇ ਦੀ ਗੱਲ ਸੀ। ਮੈਨੂੰ ਚੰਗੀ ਤਰ੍ਹਾਂ ਯਾਦ, ਉਹ 25 ਜੂਨ ਜੁਮਰਾਤ ਵਾਲੇ ਦਿਨ ਸਹਿਰੀ ਦੇ ਵੇਲੇ ਸਾਡੇ ਘਰ ਦੀ ਸਲਤਨਤ ਵਿੱਚ ਇੱਕ ਜ਼ਬਰਦਸਤ ਭੂਚਾਲ ਆਇਆ ਸੀ, ਜਿੱਥੇ ਹਰ ਸ਼ੈ ਉਥਲ-ਪੁਥਲ ਹੋ ਗਈ ਸੀ। ਸਾਡੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ। ਹਾਂ, ਉਸ ਰਾਤ ਕਿਧਰੇ ਅੱਧੀ ਰਾਤ ਤੋਂ ਬਾਅਦ ਮੇਰੀ ਮਾਂ ਨੂੰ ਹੈਜ਼ਾ ਹੋ ਗਿਆ ਸੀ। ਸਰਗੀ ਵੇਲੇ ਹੌਲੀਆਂ ਆਵਾਜ਼ਾਂ ਤੋਂ ਮੇਰੀ ਅੱਖ ਖੁੱਲ੍ਹ ਗਈ ਸੀ। ਮੰਜੀ 'ਤੇ ਲੰਮਾ ਪਿਆ ਹੀ ਮੈਂ ਖੇਸ ਦੀ ਓਟ ਤੋਂ ਵੇਖਿਆ, ਮਾਂ ਜੀ ਦੇ ਲਾਗੇ 2-3 ਜੀ ਬੈਠੇ ਸਨ ਤੇ ਉਹਨਾਂ ਨੂੰ ਕੋਈ ਚੀਜ਼ ਖਾਣ ਨੂੰ ਦੇ ਰਹੇ ਸਨ। ਮੈਂ ਬੱਚਾ ਸਾਂ, ਨੀਂਦਰ ਮੇਰੇ ਉੱਤੇ ਛਾਈ ਸੀ। ਮਾਮੂਲ ਸਮਝ ਕੇ ਇਹ ਮੰਜ਼ਰ ਵੇਖਿਆ ਤੇ ਫੇਰ ਸੌਂ ਗਿਆ। ਜਦੋਂ ਥੋੜ੍ਹੀ ਦੇਰ ਬਾਅਦੋਂ ਉੱਠਿਆ ਤੇ ਉਹੀ ਮੰਜ਼ਰ ਕਾਫੀ ਬਦਲ ਚੁੱਕਿਆ ਸੀ। ਮਾਂ ਜੀ ਨੂੰ ਪੀੜ ਹੋ ਰਹੀ ਸੀ। ਉਹ ਉਲਟੀਆਂ ਕੀਤੇ ਜਾ ਰਹੀਆਂ ਸਨ ਤੇ ਨਾਲ ਮੋਸ਼ਨ ਵੀ। ਰਿਸ਼ਤੇ ਦੀ ਇੱਕ ਖਾਲਾ ਤੇ ਅੱਬੂ ਜੀ ਉਹਨਾਂ ਦਾ ਧਿਆਨ ਰੱਖ ਰਹੇ ਸਨ। ਅੱਬਾ ਜੀ ਦੇ ਚਿਹਰੇ ਉੱਤੇ ਪਰੇਸ਼ਾਨੀਆਂ ਡੇਰੇ ਲਾਣੇ ਸ਼ੁਰੂ ਕਰ ਦਿੱਤੇ ਸਨ। ਹਕੀਮ ਸਾਹਿਬ ਆ ਚੁੱਕੇ ਸਨ ਤੇ ਕਦੀ ਕਾਹਵਾ ਤੇ ਕਦੀ ਕੋਈ ਫੱਕੀ, ਕਦੀ ਕੋਈ ਚੂਰਨ ਤੇ ਕਦੀ ਕੋਈ ਹੋਰ ਦਵਾ ਆਜ਼ਮਾ ਰਹੇ ਸਨ। ਉਹ ਸਮਝ ਰਹੇ ਸਨ ਕਿ ਜਦੋਂ ਇਸ ਦਵਾਈ ਦਾ ਇੰਜ ਅਸਰ ਹੋਵੇਗਾ ਤੇ ਫਿਰ ਇੰਜ ਕਰ ਲਾਂਗੇ, ਤੇ ਜੇ ਇਹ ਅਸਰ ਹੋਇਆ ਤੇ ਫਿਰ ਉਂਝ ਕਰ ਲਵਾਂਗੇ, ਬਿਮਾਰ ਚੰਗੀ ਹੋ ਜਾਵੇਗੀ। ਉਹ ਮਰੀਜ਼ਾਂ ਨੂੰ ਪਾਣੀ ਦਾ ਇੱਕ ਕਤਰਾ ਵੀ ਨਹੀਂ ਦੇ ਰਹੇ ਸਨ। ਬਸ ਉਹ ਉਬਲਿਆ ਹੋਇਆ ਕਾਹਵਾ, ਸ਼ਾਇਦ ਕਿ ਅਜਵਾਇਣ ਵਾਲਾ, ਦਿੱਤਾ ਜਾ ਰਿਹਾ ਸੀ। ਇਹ ਪਿੰਡ ਸ਼ਹਿਰ ਤੋਂ ਦੂਰ, ਨਾ ਕੋਈ ਡਾਕਟਰ ਤੇ ਨਾ ਸ਼ਹਿਰ ਲੈ ਜਾਣ ਦਾ ਕੋਈ ਮੁਨਾਸਬ ਇੰਤਜ਼ਾਮ, ਤੇ ਉੱਪਰੋਂ ਇਹ ਮੁਕੱਦਰ। ਸਭ ਕੁਝ ਤੇ ਉਸ ਦਿਨ ਉੱਥੇ ਆ ਮੌਜੂਦ ਸਨ। ਮੈਂ ਉਦੋਂ ਪਰੇਸ਼ਾਨ ਹੋਇਆ ਜਦੋਂ ਹਕੀਮ ਸਾਹਿਬ ਕਿਸੇ ਨੂੰ ਦੱਸ ਰਹੇ ਸਨ, ਹੁਣ ਭੈਣ ਜੀ ਦਾ ਬਚਣਾ ਮੁਸ਼ਕਿਲ ਹੈ। ਮੈਂ ਛੇਤੀ ਨਾਲ ਅੱਬਾ ਜੀ ਵੱਲ ਭੱਜ ਵਗਿਆ ਤੇ ਉਹਨਾਂ ਨੂੰ ਇੰਝ ਹੀ ਦੱਸ ਦਿੱਤਾ। ਬਹੁਤ ਹਿੰਮਤ ਹੌਸਲਾ ਵਾਲਾ ਸਾਬਰ ਬੰਦਾ ਵੀ ਬੱਚੇ ਦੀ ਗੱਲ ਤੇ ਘਾਬਰ ਗਿਆ।
ਉਹ ਤੇ ਤਕਰੀਬਨ ਰੋ ਹੀ ਪਏ ਤੇ ਕਹਿਣ ਲੱਗੇ, ਨਹੀਂ ਇੰਜ ਨਹੀਂ ਹੁੰਦਾ। ਉਹਨਾਂ ਦੀਆਂ ਅੱਖਾਂ ਵਿੱਚ ਅਥਰੂ ਵੇਖ ਕੇ ਮੇਰੀਆਂ ਵੀ ਛੋਟੀਆਂ ਨਾਸਮਝ ਅੱਖਾਂ ਰੋਣ ਲੱਗ ਪਈਆਂ। ਹੁਣ ਮੰਜ਼ਰ ਕੁਝ ਹੋਰ ਬਦਲ ਗਿਆ, ਪਰੇਸ਼ਾਨੀ ਹੋਰ ਵੱਧ ਗਈ। ਮਾਂ ਜੀ ਆਪਣੀ ਆਖਰੀ ਸਾਹਾਂ 'ਤੇ ਸਨ, ਮੋਸ਼ਨ ਤੇ ਉਲਟੀਆਂ, ਜਿਸਮ ਵਿੱਚੋਂ ਪਾਣੀ ਮੁੱਕ ਚੁੱਕਾ ਸੀ। ਉਹ ਸੋਹਣੀਆਂ ਚਮਕਦਾਰ ਅੱਖਾਂ ਅੰਦਰ ਵੜ ਗਈਆਂ ਸਨ। ਉਹ ਲਿਸ਼ਕਾਂ ਮਾਰਦਾ ਮੁਖੜਾ ਇੰਜ ਉਤਰ ਗਿਆ ਸੀ ਜਿਵੇਂ ਗੁਲਾਬ ਨੂੰ ਧੁੱਪ ਵਿੱਚ ਰੱਖ ਦਿੱਤਾ ਗਿਆ ਹੋਵੇ ਤੇ ਉਹਦੇ ਵਿੱਚੋਂ ਸਾਰੀ ਤਰੀ ਉੱਡ ਜਾਵੇ। ਉਹਨਾਂ ਦੇ ਸੁੱਕੇ ਹੋਂਠਾਂ 'ਤੇ ਇੱਕ ਹੀ ਅੱਖਰ ਸੀ, ਪਾਣੀ। ਹਾਏ ਪਾਣੀ, ਮਾਸੀ ਪਾਣੀ, ਚਾਚੀ ਪਾਣੀ, ਬਸ ਇੱਕ ਘੁੱਟ ਪਾਣੀ। ਮੇਰੀ ਨਾਨੀ ਜੀ, ਜਿਨ੍ਹਾਂ ਦੀ ਇਹ ਇਕੱਲੀ ਧੀ ਸੀ, ਜਿਹੜੀ ਸ਼ਾਦੀ ਦੇ ਬਾਅਦ ਤੋਂ ਲੈ ਕੇ ਹੁਣ ਤੱਕ ਆਪਣੇ ਪਿੰਡੋਂ ਥੋਮ ਛਿਲ ਕੇ ਤੇ ਤਰਕਾਰੀ ਬਣਾ ਕੇ ਘੱਲ ਦਿੰਦੀ ਸੀ, ਉਹ ਵੀ ਉੱਥੇ ਅੱਪੜ ਗਈ ਸੀ। ਆਪਣੀ ਮਾਂ ਨੂੰ ਵੇਖ ਕੇ ਮੇਰੀ ਮਾਂ ਦੀ ਕੁਝ ਆਸ ਬੱਧੀ ਸੀ। ਸੁੱਕੇ ਲਵਾਂ ਤੇ ਜ਼ੁਬਾਨ ਫੇਰ ਕੇ ਤਰਲੇ ਪਾਏ, ਮਾਂ ਤੂੰ ਮੇਰੀ ਸੱਗੀ ਮਾਂ ਹੈ, ਪਾਣੀ, ਬਸ ਇੱਕ ਘੁੱਟ। ਪਰ ਨਾਨੀ ਜੀ ਕੀ ਕਰਦੇ? ਹਕੀਮ ਸਾਹਿਬ ਕਹਿ ਰਹੇ ਸਨ ਪਾਣੀ ਨਹੀਂ ਦੇਣਾ, ਮਰੀਜ਼ ਵਾਸਤੇ ਬਹੁਤ ਨੁਕਸਾਨਦੇਹ ਹੈ। ਮੇਰੀ ਮਾਂ ਪਾਣੀ ਵਾਸਤੇ ਤੜਫਦੀ ਰਹੀ, ਅੱਡੀਆਂ ਰਗੜਦੀ ਰਹੀ। ਇੰਜ ਲੱਗ ਰਿਹਾ ਸੀ ਜਿਵੇਂ ਹਸ਼ਰ ਬਰਪਾ ਹੋ ਗਿਆ ਹੋਵੇ। ਉਹਨਾਂ ਵਾਸਤੇ ਜ਼ਮੀਨ ਤਾਂਬੇ ਵਾਂਗੂ ਤਪ ਗਈ ਸੀ। ਜਾਪਦਾ ਸੀ ਉਹ ਡਾਰੋਂ ਵਿਛੜੀ ਕੋਈ ਕੂੰਜ ਜਿਹੜੀ ਹਾਲ ਪੁਕਾਰ ਪਾਈ ਜਾ ਰਹੀ ਸੀ, ਹਾਏ ਤਰੇ। ਜਦੋਂ ਤੱਕ ਉਹਨਾਂ ਵਿੱਚ ਸਾਹ ਰਿਹਾ ਉਹ ਪਾਣੀ ਪੁਕਾਰਦੀ ਰਹੀ ਤੇ ਆਖਰ ਉਹਨਾਂ ਦੀ ਨਬਜ਼ ਤੜਫਣ ਲੱਗ ਪਈ। ਜ਼ਿੰਦਗੀ ਦੀ ਬੇੜੀ ਡੱਕੋ ਡੋਲੇ ਖਾਣ ਲੱਗ ਪਈ। ਉਹਨਾਂ ਦਾ ਜ਼ਿੰਦਗੀ ਦਾ ਦੀਵਾ ਸਵੇਰ ਦੇ ਦੀਵੇ ਵਾਂਗੂ ਬੁੱਝਣ ਲੱਗ ਪਿਆ। ਸਾਹਾਂ ਦਾ ਰਿਦਮ ਬੇਤਰਤੀਬ ਹੋਣ ਲੱਗ ਪਿਆ। ਅੱਖਾਂ ਜਦੋਂ ਸਭ ਤੋਂ ਲਾਤਾਲਕ ਹੋਣ ਲੱਗ ਪਈਆਂ। ਗਵਾਂਢਣ ਮਾਸੀ ਆਇਸ਼ਾ ਤੋਂ ਬਰਦਾਸ਼ਤ ਨਾ ਹੋਇਆ। ਭਰੇ ਹੋਏ ਮਟਕੇ ਤੋਂ ਅੱਧਾ ਗਿਲਾਸ ਪਾਣੀ ਲੈ ਕੇ ਮਾਂ ਵੱਲੇ ਭੱਜੀ, ਉਹਨਾਂ ਦੇ ਸੁੱਕੇ ਹੋਂਠਾਂ ਨਾਲ ਲਾਇਆ। ਉਹਨਾਂ ਨੂੰ ਪਾਣੀ ਨਸੀਬ ਨਾ ਹੋਇਆ। ਜ਼ਬਾਨ ਨੇ ਸੁੱਕੇ ਹਲਕ ਨੂੰ ਤੇ ਛੱਡ ਦਿੱਤਾ, ਪਰ ਉਹਨਾਂ ਨੂੰ ਪਾਣੀ ਉਸ ਵੇਲੇ ਮਿਲਿਆ ਜਦੋਂ ਪਾਣੀ ਦੀ ਜ਼ਰੂਰਤ ਹੀ ਨਾ ਰਹੀ। ਦੌਣ ਇੱਕ ਪਾਸੇ ਲਮਕ ਗਈ, ਇੱਕ ਕੋਰਾਮ ਮਚ ਗਿਆ। ਕੋਰਾਮ ਵਿੱਚ ਉਹਨਾਂ ਦੇ ਛੋਟੇ ਬਾਲਾਂ ਦੀਆਂ ਆਵਾਜ਼ਾਂ ਵੱਡੀਆਂ ਆਵਾਜ਼ਾਂ ਵਿੱਚ ਦਫਨ ਹੋ ਰਹੀਆਂ ਸਨ। ਆਪਣੀ ਮਾਂ ਦੀ ਇੱਕ ਖੂਬੀ ਜੋ ਉਹਨਾਂ ਦੇ ਮਰਨ ਦੇ ਬਾਅਦ ਮੇਰੇ ਇਲਮ ਵਿੱਚ ਆਈ, ਕਹਿੰਦੇ ਨੇ ਆਦਤ ਨੂੰ ਛੱਡਣਾ ਮੌਤ ਦੀ ਵਜ੍ਹਾ ਹੁੰਦੀ ਏ। ਮੇਰੀ ਮਾਂ ਦੀ ਸ਼ਖਸੀਅਤ ਦਾ ਇੱਕ ਪੱਖ ਇਹ ਸੀ ਕਿ ਆਪਣਾ ਆਏ ਜਾਂ ਕੋਈ ਪਰਾਇਆ, ਉਹਨੂੰ ਵੇਖਦਿਆਂ ਹੀ ਉਹਨਾਂ ਦਾ ਚਿਹਰਾ ਖਿੜ ਜਾਂਦਾ ਤੇ ਪ੍ਰਾਹੁਣੇ ਨੂੰ ਜੀ ਆਇਆਂ ਆਖਦੇ, ਉਹਦੀ ਮਦਦ ਕਰਨ ਦੀ ਹਰ ਮੁਮਕਿਨ ਕੋਸ਼ਿਸ਼ ਕਰਦੇ। ਇਖਲਾਕ ਦੀ ਇਸ ਖੂਬੀ ਤੇ ਉਹਨਾਂ ਦੀ ਸ਼ਖਸੀਅਤ ਨੂੰ 4 ਚੰਨ ਲਾ ਦਿੱਤੇ ਸਨ। ਫੇਰ ਪਤਾ ਨਹੀਂ ਉਹਨਾਂ ਦੀ ਹਸਤੀ ਵਿੱਚ ਕੀ ਜਾਦੂ ਸੀ ਕਿ ਚੋਖੀਆਂ ਬੀਬੀਆਂ ਜਦੋਂ ਵੀ ਮੇਰੀ ਮਾਂ ਨੂੰ ਯਾਦ ਕਰਦੀਆਂ ਨੇ, ਉਦੋਂ ਹੀ ਉਹਨਾਂ ਦੀਆਂ ਅੱਖਾਂ ਵੁਜ਼ੂ ਜ਼ਰੂਰ ਕਰ ਲੈਂਦੀਆਂ ਨੇ। ਹਾਲੀ ਕੱਲ੍ਹ ਹੀ ਮੈਂ ਇੱਕ ਰਿਸ਼ਤੇਦਾਰਾਂ ਦੀ ਸ਼ਾਦੀ ਤੇ ਕਿਧਰੇ ਦੂਜੇ ਜ਼ਿਲ੍ਹੇ ਗਿਆ ਸਾਂ। ਉਹਨਾਂ ਦੀ ਗਵਾਂਢਣ ਮੇਰੀ ਮਾਂ ਦਾ ਨਾਂ ਜਾਣਦੀ ਸੀ। ਕਹਿਣ ਲੱਗੀ, ਵੇ ਪੁੱਤਰ, ਤੂੰ ਆਪਾ ਜ਼ੋਰਾਂ ਦਾ ਪੁੱਤਰ ਹੈ। ਉਹਨਾਂ ਸਾਰੀਆਂ ਬੀਬੀਆਂ ਤੇ ਰਿਸ਼ਤੇਦਾਰਾਂ ਵਿੱਚ ਮੇਰੀ ਮਾਂ ਦੀ ਮੁਹੱਬਤ ਦਾ ਸਿੱਕਾ ਚੱਲਦਾ ਹੈ। ਭਾਵੇਂ ਮੇਰੇ ਵਾਲਦ ਸਾਹਿਬ ਵੀ ਇੱਕ ਮੁੱਤਕੀ ਤੇ ਦਰਵੇਸ਼ ਮਨਸ਼ ਭਲੇ ਲੋਕ ਸਨ। ਲੋਕ ਉਹਨਾਂ ਨੂੰ ਉਹਨਾਂ ਦੇ ਇਸਾਰ, ਖਲੂਸ, ਇਖਲਾਕ ਤੇ ਇਨਸਾਫ ਦੀ ਵਜ੍ਹਾ ਤੋਂ ਇਹਤਰਾਮ ਤੇ ਅਕੀਦਤ ਨਾਲ ਯਾਦ ਰੱਖਦੇ ਨੇ। ਮਾਂ ਦੀ ਮੌਤ ਦੇ ਚੰਦ ਦਿਨਾਂ ਤੋਂ ਬਾਅਦ ਜਿਹੜਾ ਹੱਥ ਪਿਆਰ ਨਾਲ ਮੇਰੇ ਸਿਰ ਉੱਤੇ ਆਇਆ, ਉਹ ਮੇਰੀ ਬੇਬੇ ਜੀ ਦਾ ਹੀ ਹੱਥ ਸੀ। ਮਾਂ ਦੇ ਬਾਝੋਂ ਸਾਇਆ ਲੱਭਦਾ ਜਿਹੜੀ ਛੱਤ ਦੇ ਸਾਏ ਥੱਲੇ ਆਇਆ ਤੇ ਜਿਹਨੇ ਮੇਰੇ ਸਿਰ ਉੱਤੇ ਕਿਸੇ ਬੋੜ ਵਾਂਗੂ ਛਤਰੀ ਤਾਣੀ ਸੀ ਤੇ ਮੇਰੀ ਉਡੀਕ ਵਿੱਚ ਸੀ, ਉਹ ਮੇਰੀ ਬੇਬੇ ਜੀ ਸੀ। ਬੇਬੇ ਜੀ ਮੇਰੀ ਮਾਂ ਨਾਲ ਵੀ ਪਿਆਰ ਕਰਦੀਆਂ ਸਨ। ਜ਼ਮਾਨੇ ਦੀ ਗਰਦਸ਼ ਰੁਕੀ ਨਹੀਂ ਸੀ। ਵੇਲਾ ਤੇ ਸਿਰਫ ਮੈਨੂੰ ਹੀ ਖਲੋਤਾ ਜਾਪਦਾ ਪਿਆ ਸੀ। ਹਯਾਤੀ ਦਾ ਪਹੀਆ ਚੱਲਿਆ, ਧੂੜ ਜੜਨ ਲੱਗ ਪਈ। ਸੁੱਕਾ ਬੂਟਾ ਫੇਰ ਭੋਏ ਨਾਲ ਜੁੜਨ ਲੱਗ ਪਿਆ। ਮੇਰੀ ਨਿੱਕੀ ਉਮਰ ਦੇ ਦਿਨ ਇਸੇ ਛਾਂ ਵਿੱਚ ਬੀਤਣ ਲੱਗ ਪਏ। ਸਕੂਲ ਤੋਂ ਛੁੱਟੀਆਂ ਹੁੰਦੀਆਂ, ਮੈਂ ਘਰੋਂ ਭੱਜਦਾ ਤੇ ਆਪਣੀ ਬੇਬੇ ਜੀ ਦੀ ਗੋਦ ਵਿੱਚ ਜਾ ਲੁਕਦਾ। ਉਹ ਵੀ ਆਪਣੀਆਂ ਬਾਹਾਂ ਫੈਲਾ ਕੇ ਮੈਨੂੰ ਮਮਤਾ ਦੀ ਗੂੜੀ ਛੱਤਰ ਛਾਵੇਂ ਬਿਠਾ ਲੈਂਦੇ। ਇੰਜ ਮੇਰਾ ਤਾਲਕ ਬੇਬੇ ਜੀ ਨਾਲ ਗੂੜੇ ਤੋਂ ਗੂੜਾ ਹੁੰਦਾ ਗਿਆ। ਬੇਬੇ ਜੀ ਦੇ ਮੀਆਂ ਜੀ, ਜਿਨ੍ਹਾਂ ਨੂੰ ਮੈਂ ਬਾਬਾ ਜੀ ਕਹਿੰਦਾ ਸਾਂ, ਮੇਰੇ ਅੱਬੂ ਜੀ ਦੇ ਬਚਪਨ ਦੇ ਦੋਸਤ ਤੇ ਮੁਰੀਦ ਸਨ। ਉਹਨਾਂ ਦੀ ਯਾਰੀ ਵੀ ਮਿਸਾਲੀ ਸੀ। ਮੇਰੀ ਬੇਬੇ ਜੀ ਮੈਨੂੰ ਆਪਣਾ ਬੇਟਾ ਹੀ ਸਮਝਦੇ। ਉਹ ਆਪਣੀਆਂ ਧੀਆਂ ਤੇ ਪੁੱਤਰਾਂ ਨੂੰ ਦੱਸਦੇ,
ਇਹ ਵੀ ਮੇਰਾ ਪੁੱਤਰ ਏ, ਤੁਹਾਡਾ ਪੰਜਵਾਂ ਭਰਾ। ਇਹਨੂੰ ਹਮੇਸ਼ਾ ਆਪਣਾ ਭਰਾ ਹੀ ਸਮਝਣਾ। ਮੇਰੀ ਇਹ ਬੇਬੇ ਜੀ ਵੀ ਇੱਕ ਮਿਸਾਲੀ ਔਰਤ ਸਨ। ਭਾਵੇਂ ਉਹ ਦੁਨੀਆ ਦੀ ਤਾਲੀਮ ਦੇ ਜ਼ੇਵਰ ਨਾਲ ਨਹੀਂ ਸਨ ਸਜੀਆਂ ਸੰਵਰੀਆਂ, ਪਰ ਉਹ ਇੱਕ ਮਾਹਿਰ ਨਫਸੀਆਤ ਦੀ ਤਰ੍ਹਾਂ ਸਾਡੇ ਸਾਰਿਆਂ ਦੀ ਕਮਾਲ ਤਰਬੀਅਤ ਕਰਦੇ। ਜਦੋਂ ਉਹ ਨਮਾਜ਼ ਵਾਸਤੇ ਖੜੀ ਹੁੰਦੀਆਂ, ਬੱਚੀਆਂ ਨੂੰ ਵਿਛੀ ਦਰੀ 'ਤੇ ਆਪਣੇ ਨਾਲ ਮਿਲਾ ਲੈਂਦੀਆਂ। ਬੱਚੇ ਵੀ ਉਹਨਾਂ ਦੀ ਵੇਖਾ ਵੇਖੀ ਕਦੀ ਸਜਦੇ ਵਿੱਚ ਜਾਂਦੇ ਤੇ ਕਦੀ ਰੁਕੂ ਵਿੱਚ, ਕਦੀ ਉਹ ਤਸਬੀਹ ਨਾਲ ਖੇਡਦੇ ਤੇ ਕਦੀ ਵਿਛੀ ਜਾਏ ਨਮਾਜ਼ ਨਾਲ। ਉਹ ਖੇਡ ਵਿੱਚ ਹੀ ਕਲਮਾ ਸਿੱਖ ਜਾਂਦੇ ਤੇ ਕਦੀ ਦਰੂਦ ਸ਼ਰੀਫ। ਬੇਬੇ ਜੀ ਦੇ ਅੱਖਰਾਂ ਦੀ ਤਕਰਾਰ ਨਾਲ ਉਹ ਕਿੰਨੇ ਹੀ ਨਮਾਜ਼ ਦੇ ਲਫ਼ਜ਼ ਸਿੱਖ ਜਾਂਦੇ। ਬੱਚਿਆਂ ਦੀਆਂ ਗਲਤੀਆਂ ਨੂੰ ਉਹ ਕਮਾਲੇ ਹਿੰਮਤ ਦੇ ਨਾਲ ਨਜ਼ਰਅੰਦਾਜ਼ ਕਰ ਦਿੰਦੇ। ਸਦਕਾ ਖੈਰਾਤ ਦੀ ਵਾਰੀ ਆਂਦੀ ਤੇ ਬੱਚਿਆਂ ਨੂੰ ਨਵੇਂ ਨੋਟ ਦੇ ਕੇ ਆਖਦੀਆਂ, ਜਾਓ ਮਸੀਤੇ, ਅੱਲਾ ਦੇ ਗੱਲੇ ਵਿੱਚ ਪਾਓ, ਜਾ ਤੂੰ ਮੰਗਣ ਵਾਲੇ ਨੂੰ ਪੈਸੇ ਦੇ ਆ, ਅੱਛਾ ਤੂੰ ਸਾਰਿਆਂ ਬੱਚਿਆਂ ਵਿੱਚ 2-2 ਰੁਪਏ ਵੰਡ ਦੇ, ਸ਼ਾਬਾਸ਼ ਮੇਰਾ ਪੁੱਤਰ। ਉਹ ਇੰਜ ਬੱਚਿਆਂ ਦੇ ਅੰਦਰੋਂ ਪੈਸਿਆਂ ਦੇ ਲਾਲਚ ਨੂੰ ਨਿਚੋੜ ਕੇ ਕੱਢਣ ਦੀ ਕੋਸ਼ਿਸ਼ ਕਰਦੀਆਂ, ਜਿਵੇਂ ਹਰ ਬੰਦਾ ਆਪਣੇ ਹਰ ਰੋਜ਼ ਦਾ ਕੰਮਕਾਰ ਕਰਕੇ ਆਉਣ ਵਾਲੇ ਵੇਲੇ ਦੀ ਤਾਰੀਖ ਲਿਖ ਰਿਹਾ ਹੁੰਦਾ ਹੈ। ਇੰਜ ਹੀ ਮੇਰੀ ਬੇਬੇ ਜੀ ਸਾਡੇ ਪੁਰਖਾਂ ਦੇ ਵਾਕਿਆਤ ਸੁਣਾ ਕੇ ਲਾਸ਼ਊਰੀ ਤੌਰ 'ਤੇ ਸਾਡਾ ਕਿਰਦਾਰ ਲਿਖਣ ਦੀ ਕੋਸ਼ਿਸ਼ ਕਰ ਰਹੇ ਹੁੰਦੇ। ਉਹ ਦੱਸਦੀਆਂ, ਤੇਰਾ ਦਾਦਾ ਬੜਾ ਸਖੀ ਸੀ। ਇੱਕ ਵਾਰੀ ਸਫ਼ਰ ਵਿੱਚ ਕਿਸੇ ਸਵਾਲ ਕਰਨ ਵਾਲੇ ਨੇ ਉਹਨਾਂ ਤੋਂ ਕੱਪੜੇ ਮੰਗ ਲਏ। ਉਹਨਾਂ ਨੇ ਪੱਗ ਨਾਲ ਤਨ ਢੱਕ ਕੇ ਆਪਣੇ ਕੱਪੜੇ ਅੱਲਾ ਦੀ ਰਾਹ ਵਿੱਚ ਦੇ ਦਿੱਤੇ। ਥੋੜ੍ਹੀ ਹੀ ਦੂਰ ਗਏ ਸਨ ਕਿ ਸਾਹਮਣੇ ਇੱਕ ਮੁਰੀਦ ਆ ਗਿਆ। ਉਹਨੇ ਸਿਲੇ ਸਿਲਾਏ ਕੱਪੜੇ ਤੇਰੇ ਦਾਦਾ ਜੀ ਨੂੰ ਪੇਸ਼ ਕੀਤੇ। ਉਹਨੇ ਕਿਸੇ ਕੰਮ ਦੇ ਪੂਰਾ ਹੋਣ ਦੀ ਮੰਨਤ ਮੰਨੀ ਹੋਈ ਸੀ। ਬੇਬੇ ਜੀ ਦੱਸਦੇ ਕਿ ਇੱਕ ਵਾਰੀ ਕਿਸੇ ਦੂਰ ਦਾ ਮੁਸਾਫਰ ਕੋਈ ਫੇਰਾ ਲੈ ਕੇ ਆਇਆ ਤੇ ਉਹਦੇ ਗੱਡੇ ਦਾ ਇੱਕ ਬਲਦ ਮਰ ਗਿਆ। ਬਾਬਾ ਜੀ ਨੂੰ ਪਤਾ ਲੱਗਾ ਤੇ ਉਸ ਮੁਸਾਫਰ ਨੂੰ ਕਹਿਣ ਲੱਗੇ, ਮੁੰਡਿਆਂ ਦੇ ਆਉਣ ਤੋਂ ਪਹਿਲੇ ਖੂਹ ਤੋਂ ਆਪਣੀ ਪਸੰਦ ਦਾ ਜਾਨਵਰ ਲੈ ਜਾ। ਉਹਨਾਂ ਦੀਆਂ ਗੱਲਾਂ ਫੁਹਾਰ ਵਾਂਗੂ ਸਾਡੇ ਉੱਤੇ ਵਸਦੀਆਂ ਰਹਿੰਦੀਆਂ ਤੇ ਮੇਰੇ ਦਿਲ ਦੀ ਕੱਚੀ ਤਖਤੀ 'ਤੇ ਨਕਸ਼ ਹੁੰਦੀਆਂ ਰਹਿੰਦੀਆਂ। ਮੇਰੀ ਬੇਬੇ ਜੀ ਦਾ ਕਿਰਦਾਰ ਮੈਨੂੰ ਬੜਾ ਚੰਗਾ ਤੇ ਮਨ ਖਿਚਵਾਂ ਲੱਗਦਾ। ਉਹਨਾਂ ਦਾ ਹਰ ਅਮਲ ਮੇਰੀ ਹਯਾਤੀ ਦਾ ਅਹਾਤਾ ਕਰਦਾ। ਮੈਂ ਉਹਨਾਂ ਨੂੰ ਹਰ ਇੱਕ ਰੂਪ ਵਿੱਚ ਵੇਖਦਾ। ਉਹਨਾਂ ਵਰਗੀ ਬਹਾਦਰ ਤੇ ਸਖੀ ਬੀਬੀ ਮੈਂ ਆਪਣੀ ਸਾਰੀ ਜ਼ਿੰਦਗੀ ਵਿੱਚ ਨਹੀਂ ਵੇਖੀ। ਹਾਲਾਂ ਦਿਆਲੂਪਨ ਸਾਦਾਤ ਦਾ ਹੁਸਨ ਹੁੰਦਾ ਹੈ। ਬੂਏ ਸਵਾਲੀ ਆ ਜਾਂਦਾ, ਮੇਰੀ ਬੇਬੇ ਜੀ ਦੀ ਸਖਾਵਤ ਦੇ ਦਰਿਆ ਵਿੱਚ ਹੜ੍ਹ ਆ ਜਾਂਦਾ। ਬੰਦ ਮੁੱਠੀ ਵਿੱਚ ਜਿੰਨੇ ਪੈਸੇ ਆਉਂਦੇ ਸਾਰੇ ਦੇ ਸਾਰੇ ਦੇ ਦਿੱਤੇ ਜਾਂਦੇ। ਮੰਗਣ ਵਾਲਾ ਆ ਜਾਂਦਾ, ਉਹਨਾਂ ਦਾ ਜੁੱਸਾ ਭਾਰੀ ਸੀ। ਉਹ ਗੋਡਿਆਂ ਉੱਤੇ ਹੱਥ ਰੱਖ ਕੇ ਉੱਠਦੀਆਂ। ਪੜੋਪੇ ਤੋਂ ਘੱਟ ਚੌਲ, ਆਟਾ, ਕਣਕ ਤੇ ਉਹ ਦਿੰਦੇ ਨਹੀਂ ਸਨ ਤੇ ਪੜੋਪਾ ਹੁੰਦਾ ਵੀ 1-2 ਸੇਰ ਦਾ ਸੀ। ਰੋਜ਼ਿਆਂ ਵਿੱਚ ਉਹ ਚੁੱਲ੍ਹੇ ਦੇ ਚੌਂਕੇ 'ਤੇ ਬੈਠੇ ਰੋਟੀਆਂ ਪਕਾਉਂਦੇ ਜਾਂਦੇ। ਵੱਡਾ ਪਤੀਲਾ ਚੌਲਾਂ ਦਾ, ਦਹੀਂ ਦੀ ਚਾਟੀ ਉਹਨਾਂ ਦੇ ਕੋਲ ਪਈ ਹੁੰਦੀ। ਉਸ ਵੇਲੇ ਉਹ ਭਾਰੀ ਜੁੱਸੇ ਨਾਲ ਚੌਕੀ 'ਤੇ ਬੈਠੀ ਕੋਈ ਦਿਓ ਮਾਲਾ ਦੇਵੀ ਲੱਗਦੀਆਂ। ਆਪਣੀ ਨਜ਼ਰਾਂ ਚੁੱਕ ਕੇ ਵੇਖਦੀਆਂ, ਧੀਆਂ ਪੁੱਤਰਾਂ ਨੂੰ ਆਖਦੇ, ਜਾਓ ਫਲਾਣੇ ਘਰ ਪਰੌਂਠੇ ਦੇ ਆਓ, ਫਲਾਣੇ ਘਰ ਚੌਲ ਦੇ ਆਓ, ਫਲਾਣੇ ਘਰ ਦਹੀਂ ਦੇ ਆਓ। ਉਹ ਜਦੋਂ ਤੱਕ ਕੋਈ 8-10 ਘਰਾਂ ਵਿੱਚ ਖਾਣ ਦੀਆਂ ਚੀਜ਼ਾਂ ਨਾ ਗਲ ਦਿੰਦੇ, ਆਪ ਸਹਿਰੀ ਨਾ ਕਰਦੇ। ਇੱਕ ਦਿਨ ਤੇ ਬਾਬਾ ਜੀ ਨੇ ਉਹਨਾਂ ਨੂੰ ਸਰਦੀ ਦੇ ਨਾਲ ਕੰਬਦੇ ਵੇਖ ਕੇ ਡਾਂਟ ਕੇ ਆਖਿਆ, ਸਈਦੀ ਉਹ ਤੇਰੀ ਗਰਮ ਚੱਦਰ ਕਿੱਥੇ ਵੇ? ਕੰਬਦੀ ਜਾ ਰਹੀ ਹੈ, ਉਹ ਗਰਮੀਆਂ ਵਿੱਚ ਉੱਤੇ ਲਵੇਂਗੀ। ਬੇਬੇ ਜੀ ਨੇ ਗੱਲ ਟਾਲਣ ਦੀ ਕੋਸ਼ਿਸ਼ ਕੀਤੀ। ਜਦੋਂ ਬਾਬਾ ਜੀ ਨੇ ਗੁੱਸੇ ਨਾਲ ਡਾਂਟਿਆ ਤੇ ਉਹ ਅੱਗੋਂ ਕਹਿਣ ਲੱਗੀਆਂ, ਵੇ ਹੁਸੈਨ ਮੈਨੂੰ ਡਾਂਟੀ ਨਾ, ਉਹ ਤੇ ਮੈਂ ਫਲਾਣੀ ਬੇਵਾ ਸਈਦਜ਼ਾਦੀ ਨੂੰ ਉਸੇ ਵੇਲੇ ਦੇ ਛੱਡੀ ਸੀ। ਬੇਬੇ ਜੀ ਨੇ ਰੁਕਦੇ ਸਹਿਮੇ ਲਹਿਜੇ ਵਿੱਚ ਆਖਿਆ ਸੀ। ਬਾਬਾ ਜੀ ਆਪਣਾ ਜਿਹਾ ਮੂੰਹ ਲੈ ਕੇ ਚੁੱਪ ਹੋ ਗਏ। ਆਪਣੇ ਪੈਰਾਂ ਦੀਆਂ ਜੁੱਤੀਆਂ ਤੱਕ ਮੰਗਣ ਵਾਲੇ ਦੇ ਨੰਗੇ ਪੈਰ ਵੇਖ ਕੇ ਦੇ ਦਿੰਦੀਆਂ। ਖੁਦਾ ਉੱਤੇ ਉਹਨਾਂ ਦਾ ਪੱਕਾ ਯਕੀਨ ਸੀ। ਸਾਰੀ ਜ਼ਿੰਦਗੀ ਜੋ ਕੁਝ ਹੱਥ ਆਇਆ ਉਸ ਨੂੰ ਅੱਲਾ ਦੀ ਰਾਹ ਵਿੱਚ ਖਰਚ ਕਰ ਦਿੱਤਾ ਜਾਂਦਾ। ਕੱਲ੍ਹ ਦੀ ਕਦੀ ਫਿਕਰ ਨਾ ਕੀਤੀ। ਮੇਰੇ ਸੋਹਣੇ ਪਰਵਰਦਿਗਾਰ ਨੇ ਉਹਨਾਂ ਨੂੰ ਨਵਾਜ਼ਿਆ ਵੀ ਬਹੁਤ ਸੀ। ਇੰਜ ਲੱਗਦਾ ਕਿ ਸਾਰਾ ਪਿੰਡ ਉਹਨਾਂ ਦੀ ਵਜ੍ਹਾ ਨਾਲ ਸੋਹਣਾ, ਆਬਾਦ, ਹੱਸਦਾ ਤੇ ਮੁਸਕਰਾਉਂਦਾ ਸੀ। ਜਦੋਂ ਕਿਧਰੇ ਉਹ ਪਿੰਡ ਨਾ ਹੁੰਦੀਆਂ, ਸਾਰਾ ਪਿੰਡ ਮੈਨੂੰ ਉਜੜਿਆ ਲੱਗਦਾ। ਜਦੋਂ ਉਹ ਇਕੱਲੀ ਬੈਠੀ ਹੁੰਦੀਆਂ ਤੇ ਮੈਨੂੰ ਕਹਿੰਦੇ, ਪੁੱਤਰ ਮੈਨੂੰ ਇਹ ਅਫਸੋਸ ਹੀ ਰਹੇਗਾ ਮੈਂ ਜੀ ਭਰ ਕੇ ਸਖਾਵਤ ਨਾ ਕਰ ਸਕੀ। ਮੇਰਾ ਦਿਲ ਕਰਦਾ ਏ ਮੇਰੇ ਕੋਲ ਖਜ਼ਾਨੇ ਹੋਣ ਤੇ ਮੈਂ ਉਹਨਾਂ ਉੱਤੇ ਵਰਤਾਨ ਬੈਠੀ ਹੋਵਾਂ। ਲੋੜਵੰਦ ਆਂਦੇ ਜਾਣ ਤੇ ਮੈਂ ਦੋਹਾਂ ਹੱਥਾਂ ਨਾਲ ਵਰਤਾਂਦਿਆਂ ਜਾਵਾਂ ਤੇ ਆਪਣੇ ਵਾਸਤੇ ਕੁਝ ਵੀ ਬਚਾ ਕੇ ਨਾ ਰੱਖਾਂ।
ਇਨਸਾਨ ਜਿੰਨਾ ਸਾਦਾ ਹੁੰਦਾ ਹੈ ਓਨਾ ਹੀ ਉਹ ਚੰਗਾ ਹੁੰਦਾ ਹੈ। ਉਹਦੇ ਮਸਾਇਲ ਵੀ ਘੱਟ ਹੁੰਦੇ ਨੇ। ਗੁੰਝਲਕ ਇਨਸਾਨ ਮੁਸ਼ਕਿਲਾਂ ਦਾ ਸ਼ਿਕਾਰ ਹੁੰਦਾ ਹੈ। ਦਰਵੇਸ਼ ਸਿਫਤ ਇਹ ਮੇਰੀ ਬੇਬੇ ਜੀ ਬੜੀ ਸਾਦਾ ਸਨ। ਕਿਸੇ ਵੀ ਮਾੜੇ ਦੁਬੜੇ ਦੀ ਮੁਸੀਬਤ ਸੁਣ ਕੇ ਬੇਬੇ ਜੀ ਦੇ ਅਥਰੂ ਵਗਣ ਲੱਗ ਪੈਂਦੇ। ਪੀਰਾਂ ਫਕੀਰਾਂ ਦੀ ਤੇ ਉਹ ਬਹੁਤ ਅਕੀਦਤਮੰਦ ਸਨ। ਸਾਦਾਤ ਦੀ ਤੇ ਉਹ ਬਹੁਤ ਕਦਰਦਾਨ ਸਨ। ਉਹਨਾਂ ਦੀ ਹਰ ਮੁਮਕਿਨ ਖਿਦਮਤ ਦੀ ਕੋਸ਼ਿਸ਼ ਕਰਦੀਆਂ। ਪਿੰਡ ਵਿੱਚ ਕਿਸੇ ਦੇ ਘਰ ਕੋਈ ਸੈਯਦ ਆ ਜਾਂਦਾ, ਉਹਨਾਂ ਦੀ ਜ਼ਿਆਰਤ ਨੂੰ ਜਾਂਦੀਆਂ। ਉਹਨਾਂ ਦਾ ਖਾਣਾ ਵੀ ਬੇਬੇ ਜੀ ਦੇ ਘਰੋਂ ਪੱਕ ਕੇ ਜਾਂਦਾ। ਬੁੱਢੇ ਸੈਯਦ ਦੀ ਖਿਦਮਤ ਤੇ ਧੀ ਬਣ ਕੇ ਆਪਣਾ ਹੱਕ ਸਮਝਦੀਆਂ। ਉਹ ਸਾਦਾਤ ਦੀ 2-3 ਪੁਸ਼ਤਾਂ ਦੇ ਹਾਲਾਤ ਦੀ ਮੁਕੰਮਲ ਤਾਰੀਖ ਸਨ। ਉਹਨਾਂ ਦੀ ਖਿਦਮਤ ਕਰਕੇ ਦੁਆਵਾਂ ਲੈ ਚੁੱਕੀਆਂ ਸਨ। ਸ਼ਾਹਾਂ ਦੀ ਨਵੀਂ ਨਸਲ ਦੇ ਸਾਰੇ ਹੀ ਬੱਚੇ ਬੇਬੇ ਜੀ ਦਾ ਬੜਾ ਹਿਆ ਕਰਦੇ ਸਨ। ਬੇਬੇ ਜੀ ਹਰ ਸੈਯਦ ਬੱਚੇ ਨਾਲ ਇੱਕੋ ਜਿੰਨਾ ਹੀ ਪਿਆਰ ਕਰਦੇ ਸਨ। ਪਤਾ ਨਹੀਂ ਮੇਰੀ ਬੇਬੇ ਜੀ ਦਾ ਕਿੱਡਾ ਵੱਡਾ ਦਿਲ ਸੀ ਜੀ, ਉਹ ਆਪਣੀ ਮੁਹੱਬਤ ਸਭ ਵਿੱਚ ਵੰਡਦੇ ਹੀ ਰਹਿੰਦੇ ਸਨ। ਅਮੀਰੀ ਗਰੀਬੀ ਦਾ ਉਹਨਾਂ ਕੋਲ ਕੋਈ ਮਿਆਰ ਨਹੀਂ ਸੀ। ਇਹ ਹੀ ਉਹਨਾਂ ਦੀ ਸਾਰੀ ਉਮਰ ਦਾ ਹਾਸਲ ਤੇ ਰਿਆਜ਼ਤ ਸੀ। ਬੇਬੇ ਜੀ ਮੈਨੂੰ ਬਹੁਤ ਪਿਆਰ ਕਰਦੀਆਂ ਸਨ। ਜਦੋਂ 1 ਮਹੀਨਾ ਮੈਨੂੰ ਵੇਖੇ ਬਗੈਰ ਲੰਘ ਜਾਂਦਾ ਤੇ ਉਹ ਉਦਾਸ ਹੋ ਜਾਂਦੀਆਂ। ਸਾਡੇ ਵਿੱਚ ਅਜੀਬ ਟੈਲੀਪੈਥੀ ਸੀ। ਮੈਂ ਉਹਨਾਂ ਦੀ ਮੁਹੱਬਤ ਦੇ ਇੰਜ ਮੁਜਜ਼ੇ ਵੇਖਦਾ ਕਿ ਉਧਰੋਂ ਮੈਨੂੰ ਯਾਦ ਕਰਦੇ ਤੇ ਇਧਰੋਂ ਮੈਂ ਘਰੋਂ ਰੱਸਾ ਤੁੜਵਾਉਣ ਲੱਗ ਪੈਂਦਾ। ਘਰੋਂ ਮੈਂ ਬੇਬੇ ਜੀ ਨੂੰ ਮਿਲਣ ਦੇ ਬਹਾਨੇ ਬਣਾਉਣ ਲੱਗ ਪੈਂਦਾ। ਮਿਲਣ ਵਾਸਤੇ ਪਰ ਤੋਲਣ ਲੱਗ ਪੈਂਦਾ। ਮੈਨੂੰ ਅਜੀਬ ਪਰੇਸ਼ਾਨੀ ਲੱਗ ਜਾਂਦੀ ਤੇ ਮੈਂ ਬੇਬੇ ਜੀ ਨੂੰ ਮਿਲਣ ਵਾਸਤੇ ਉਡਾਰੀ ਮਾਰ ਦਿੰਦਾ। ਮੈਂ ਉਹਨਾਂ ਕੋਲ ਅੱਪੜ ਜਾਂਦਾ। ਉਹ ਆਪਣੇ ਘਰ ਦੀ ਡਿਉੜੀ ਵਿੱਚ ਬੈਠੀਆਂ ਹੁੰਦੀਆਂ। ਮੈਂ ਪਿੰਡ ਦੀ ਘਾਟੀ ਤੋਂ ਲੰਘਦਾ, ਮੇਰਾ ਸਾਹ ਫੁੱਲ ਜਾਂਦਾ। ਬੇਬੇ ਘਰ ਪਹੁੰਚਦਾ, ਉਹ ਆਪਣੀ ਥਾਂ ਤੋਂ ਉੱਠਦੀਆਂ, ਮੈਨੂੰ ਗਲੇ ਲਾ ਲੈਂਦੀਆਂ ਤੇ ਮੇਰਾ ਸਿਰ ਮੂੰਹ ਚੁੰਮਦੀਆਂ ਜਾਂਦੀਆਂ। ਮੈਨੂੰ ਕਲੇਜੇ ਠੰਡ ਪੈ ਜਾਂਦੀ। ਉਹ ਮੇਰੇ ਹੱਥ ਚੁੰਮਦੀਆਂ ਜਾਂਦੀਆਂ ਤੇ ਹੱਸਦੀਆਂ ਜਾਂਦੀਆਂ। ਮੈਂ ਤੈਨੂੰ ਹੁਣੇ ਯਾਦ ਕਰ ਰਹੀ ਸਾਂ। ਮੈਨੂੰ ਯਕੀਨ ਹੁੰਦਾ ਸੀ ਕਿ ਇੰਝ ਹੀ ਏ। ਮੈਂ ਵੀ ਅੱਗੋਂ ਮੁਸਕਰਾ ਦਿੰਦਾ। ਜਿੰਨੀ ਦੇਰ ਮੈਂ ਉਹਨਾਂ ਕੋਲ ਬੈਠਾ ਰਹਿੰਦਾ, ਉਹ ਬਾਰ-ਬਾਰ ਮੇਰੇ ਹੱਥ ਦੀਆਂ ਛੋਟੀਆਂ-ਛੋਟੀਆਂ ਉਂਗਲਾਂ ਆਪਣੇ ਹੱਥ ਵਿੱਚ ਲੈ ਕੇ ਚੁੰਮਦੀਆਂ ਰਹਿੰਦੀਆਂ। ਮੇਰੀਆਂ ਪਤਲੀਆਂ-ਪਤਲੀਆਂ ਉਂਗਲੀਆਂ ਵੇਖ ਕੇ ਆਖਦੇ, ਪੁੱਤਰ ਤੇਰੀਆਂ ਉਂਗਲੀਆਂ ਬਿਲਕੁਲ ਤੇਰੀ ਮਾਂ ਦੀ ਉਂਗਲੀਆਂ ਵਰਗੀਆਂ ਨੇ, ਪਤਲੀਆਂ-ਪਤਲੀਆਂ, ਲੰਮੀਆਂ-ਲੰਮੀਆਂ ਤੇ ਸੋਹਣੀਆਂ-ਸੋਹਣੀਆਂ। ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ। ਇਹ ਗੱਲ ਉਹ ਜਿੰਨੀ ਵਾਰ ਕਹਿੰਦੇ ਤੇ ਉਨੀ ਵਾਰ ਉਹਨਾਂ ਦੀਆਂ ਅੱਖਾਂ ਜ਼ਰੂਰ ਗਿੱਲੀਆਂ ਹੋ ਜਾਂਦੀਆਂ। ਮੇਰਾ ਮਾਮੂਲ ਸੀ ਦਿਨ ਦੇ ਵੇਲੇ ਮੈਂ ਤੇ ਮੇਰਾ ਯਾਰ ਬਾਹਰ ਅਮਰੂਦ, ਅਲੀਚੀ ਦੇ ਬਾਗਾਂ ਤੇ ਖੇਤਾਂ ਵਿੱਚ ਘੁੰਮਦੇ ਰਹਿੰਦੇ। ਜਦੋਂ ਰਾਤ ਹੁੰਦੀ, ਮੈਂ ਆਪਣੀ ਬੇਬੇ ਜੀ ਦੇ ਕੋਲ ਜਾ ਬੈਠਦਾ। ਬਾਕੀ ਸਾਰੇ ਜੀ ਗੱਲਾਂ ਸ਼ੁਰੂ ਕਰ ਦਿੰਦੇ। ਮੈਂ ਬੇਬੇ ਜੀ ਦੇ ਪਿੱਛੇ ਬਹਿ ਕੇ ਉਹਨਾਂ ਨੂੰ ਦਬਾਉਣਾ ਸ਼ੁਰੂ ਕਰ ਦਿੰਦਾ। ਉਹਨਾਂ ਨੂੰ ਪਤਾ ਹੁੰਦਾ ਕਿ ਉਹਨਾਂ ਦੇ ਮਨਾ ਕਰਨ 'ਤੇ ਵੀ ਮੈਂ ਉਹਨਾਂ ਨੂੰ ਦਬਾਉਂਦੇ ਜਾਣਾ ਹੈ। ਮੈਂ ਉਹਨਾਂ ਦੇ ਸੁੱਜੇ ਭਾਰੀ ਮੋਟੇ ਬਾਜ਼ੂ ਦਬਾਉਂਦਾ, ਉਹਨਾਂ ਦੇ ਮੋਢੇ ਦਬਾਉਂਦਾ। ਜਦੋਂ ਉਹ ਸੌਣ ਵਾਸਤੇ ਲੇਟ ਜਾਂਦੀਆਂ ਤੇ ਮੈਂ ਉਹਨਾਂ ਦੀਆਂ ਲੱਤਾਂ ਦਬਾਉਣੀਆਂ ਸ਼ੁਰੂ ਕਰ ਦਿੰਦਾ। ਉਹ ਮੈਨੂੰ ਡੱਕਦੇ ਰਹਿੰਦੇ, ਬਸ ਕਰ ਮੇਰਾ ਪੁੱਤਰ, ਥੱਕ ਜਾਵੇਂਗਾ। ਮੈਂ ਦਬਾਉਂਦਾ ਰਹਿੰਦਾ। ਮੈਨੂੰ ਸਰੂਰ ਮਿਲਦਾ, ਜਿਵੇਂ ਮੈਂ ਤਿਲਾਵਤ ਕਰ ਰਿਹਾ ਹੋਵਾਂ, ਜਿਵੇਂ ਮੈਂ ਇਬਾਦਤ ਵਿੱਚ ਬੈਠਾ ਹੋਵਾਂ। ਮੈਂ ਉਹਨਾਂ ਨੂੰ ਇੰਜ ਦਬਾਉਂਦਾ ਜਿਵੇਂ ਮੈਂ ਆਪਣੀ ਮਾਂ ਨੂੰ ਦਬਾ ਰਿਹਾ ਹਾਂ। ਮੈਨੂੰ ਲੱਗਦਾ ਜਿਵੇਂ ਉਹ ਮੇਰੇ ਜਜ਼ਬਾਤ ਤੇ ਅਹਿਸਾਸ ਨੂੰ ਸਮਝ ਰਹੀਆਂ ਹੋਣ। ਸ਼ਾਇਦ ਇਸੇ ਵਾਸਤੇ ਉਹ ਮੈਨੂੰ ਘੁੱਟਣ ਦਿੰਦੇ। ਜਦੋਂ ਮੈਂ ਸਮਝਦਾ ਕਿ ਉਹ ਸੌ ਗਈਆਂ ਨੇ, ਹੌਲੀ ਮੈਂ ਲੱਤਾਂ ਦਬਾਉਂਦਿਆਂ ਉਹਨਾਂ ਦੇ ਪੈਰ ਛੂਹ ਲੈਂਦਾ। ਹੌਲੀ ਪੈਰ ਦਬਾਉਣਾ ਸ਼ੁਰੂ ਕਰ ਦਿੰਦਾ। ਮੈਨੂੰ ਮੇਰੀ ਮੰਜ਼ਿਲ ਮਿਲ ਜਾਂਦੀ। ਮੇਰੀਆਂ ਅੱਖਾਂ ਬੰਦ ਹੋ ਜਾਂਦੀਆਂ। ਮੈਨੂੰ ਲੱਗਦਾ ਕਿ ਮੇਰੀ ਮਾਂ ਜੀ ਦੇ ਕਦਮ ਨੇ। ਉਹ ਛੇਤੀ ਉੱਠ ਜਾਂਦੀਆਂ, ਛੇਤੀ ਨਾਲ ਕਹਿੰਦੇ, ਨਾ ਮੇਰਿਆ ਬੀਬਿਆ ਪੁੱਤਰਾ, ਮੇਰੇ ਪੈਰਾਂ ਨੂੰ ਹੱਥ ਨਾ ਲਾ। ਮੈਂ ਕਿੱਥੇ ਇੱਕ ਪਠਾਨ ਤੇ ਤੂੰ ਸੈਯਦ ਸਰਦਾਰ ਆਲੇ ਰਸੂਲ। ਪੈਰਾਂ ਨੂੰ ਹੱਥ ਲੱਗਣ ਨਾਲ ਉਹ ਜਾਗ ਜਾਂਦੀਆਂ। ਉਸ ਵਕਤ ਮੇਰੀ ਰਿਆਜ਼ਤ ਕੰਬਣ ਲੱਗ ਪੈਂਦੀ। ਮੈਨੂੰ ਸਿਰਫ ਉਦੋਂ ਹੀ ਪਤਾ ਲੱਗਦਾ ਕਿ ਉਹ ਮੇਰੀ ਸੱਗੀ ਮਾਂ ਨਹੀਂ। ਸ਼ਾਇਦ ਸਿਰਫ ਇਹ ਹੀ ਇੱਕ ਫ਼ਰਕ ਸੀ ਮਾਂ ਜੀ ਤੇ ਮੇਰੀ ਬੇਬੇ ਜੀ ਵਿੱਚ। ਮੈਨੂੰ ਨਹੀਂ ਪਤਾ ਕਿ ਕਿਆਮਤ ਕਿੰਨੀ ਦੂਰ ਹੈ, ਕਦੋਂ ਆਵੇਗੀ ਤੇ ਕਿਹੜੇ ਲੋਕਾਂ ਕਿਹਦੇ ਨਾਂ ਨਾਲ ਉੱਠਣਾ ਹੈ। ਪਰ ਇਸ ਦੁਨੀਆ ਵਿੱਚ ਮੇਰੀ ਇੱਕ ਵੱਡੀ ਪਹਿਚਾਣ ਮੇਰੀ ਬੇਬੇ ਜੀ ਹੈ। ਮੇਰੀ ਬੇਬੇ ਜੀ ਪਤਾ ਨਹੀਂ ਮੈਨੂੰ ਕੀ ਸਮਝਦੇ। ਆਮ ਹਾਲਤ ਵਿੱਚ ਵੀ ਉਹ ਮੈਨੂੰ ਕੰਡ ਕਰਕੇ ਨਾ ਟੁਰਦੀਆਂ। ਉਹਨਾਂ ਦਾ ਅਕੀਦਾ ਵੀ ਬੜਾ ਅਜੀਬ ਸੀ। ਕਦੀ ਵੀ ਕਿਸੇ ਸੈਯਦ ਨਾਲ ਨਾ ਉਲਝਦੇ ਸਨ। ਸਾਡੇ ਖਾਨਦਾਨ ਨੂੰ ਬੁਰਾ ਨਾ ਜਾਣਦੇ, ਭਾਵੇਂ ਜੋ ਮਰਜ਼ੀ ਹੋ ਜਾਂਦਾ। ਕਦੀ ਕੋਈ ਗੱਲ ਆਖਦੇ ਤੇ ਉਹ ਅੱਗੋਂ ਕਹਿੰਦੇ, ਮੇਰੀ ਜ਼ੁਬਾਨ ਸੜੇ।
ਹੁਣ ਤੇ ਮੈਂ ਨਮਾਜ਼ ਵਿੱਚ ਆਪ ਤੇ ਆਪ ਦੀ ਆਲੇ ਪਾਕ ਉੱਤੇ ਦਰੂਦ ਪੜ੍ਹ ਕੇ ਆਈ ਹਾਂ। ਤੁਹਾਨੂੰ ਬੁਰਾ ਸੋਚ ਕੇ ਹਾਵੀਆ ਵਿੱਚ ਜਾਵਾਂ। ਅਸਤਗਫਿਰੁੱਲਾ। ਉਹ ਕੰਨਾਂ ਨੂੰ ਹੱਥ ਲਾਉਣ ਲੱਗ ਪੈਂਦੀਆਂ। ਉਹ ਸਾਨੂੰ ਹੀ ਆਲੇ ਰਸੂਲ ਸਮਝਦੀਆਂ। ਜਦੋਂ ਕਦੀ ਕਸਮ ਖਾਣੀ ਪੈ ਜਾਂਦੀ ਤੇ ਉਹ ਬਸ ਮੇਰੇ ਉੱਤੇ ਹੱਥ ਰੱਖ ਦਿੰਦੀਆਂ। ਮੈਂ ਸ਼ਰਮ ਨਾਲ ਘੁੱਟ ਜਾਂਦਾ। ਕਿੱਥੇ ਮੇਰ ਅਲੀ, ਕਿੱਥੇ ਤੇਰੀ ਸਨਾ, ਮੇਰੇ ਮੂੰਹੋਂ ਨਿਕਲਦਾ। ਮੇਰੀ ਬੇਬੇ ਜੀ ਸਨ ਵੀ ਬੜੀ ਖੁਦਾ ਤਰਸ ਤੇ ਇਬਾਦਤ ਗੁਜ਼ਾਰ। ਸਾਰੀ ਜ਼ਿੰਦਗੀ ਕੁਰਾਨ, ਨਮਾਜ਼, ਰੋਜ਼ੇ ਵਿੱਚ ਹੀ ਸਕੂਨ ਪਾਉਂਦੇ। ਸਾਰੀ ਜ਼ਿੰਦਗੀ ਤਹੱਜਦ ਤੇ 2 ਰਕਾਤ ਨਮਾਜ਼ ਨਵਾਫਲ ਹਦੀਆ ਵਾਸਤੇ ਹਜ਼ਰਤ ख्वाजा ਅਵੈਸ ਕਰਨੀ ਪੜ੍ਹਦੇ ਸਨ। ਇਸੇ ਵਾਸਤੇ ਹੀ ਮੇਰੀ ਬੇਬੇ ਜੀ ਦੇ ਦੰਦ 70 ਸਾਲਾਂ ਵਿੱਚ ਵੀ ਬਿਲਕੁਲ ਸਾਲਮ ਤੇ ਖੂਬਸੂਰਤ ਸਨ। ਉਹਨਾਂ ਨੂੰ ਵੇਖ ਕੇ ਮੈਨੂੰ ਲੱਗਦਾ ਜੇ ਕੋਈ ਵੇਖਣਾ ਚਾਹਵੇ ਕਿ ਕਿਹੜੀਆਂ ਮਾਵਾਂ ਦੇ ਪੈਰਾਂ ਥੱਲੇ ਜੰਨਤ ਹੋਵੇਗੀ ਤੇ ਜੰਨਤ ਵਿੱਚ ਕਿੰਜ ਦੇ ਲੋਕ ਹੋਣਗੇ, ਤੇ ਉਹ ਸੂਰਤ ਬੇਬੇ ਜੀ ਦੀ ਸੂਰਤ ਵਿੱਚ ਬਿਲਕੁਲ ਮੇਰੇ ਸਾਹਮਣੇ ਆਉਂਦੀ ਤੇ ਮੈਂ ਉਸ ਸੂਰਤ ਨੂੰ ਛੂ ਵੀ ਸਕਦਾ ਸਾਂ। ਰਾਤ ਦੇ 12-1 ਦਾ ਟਾਈਮ ਹੋ ਗਿਆ ਸੀ। ਨਰਸ ਵਾਰਡ ਦਾ ਚੱਕਰ ਕੱਟ ਕੇ ਜਾ ਚੁੱਕੀ ਸੀ। ਮੈਨੂੰ ਵੀ ਨੀਂਦ ਆ ਰਹੀ ਸੀ। ਮੇਰਾ ਦੋਸਤ ਚੋਰੀ ਛੁਪੇ ਵਾਰਡ ਵਿੱਚ ਇੱਕ ਖਾਲੀ ਬੈੱਡ ਤੇ ਕੰਬਲ ਤਾਣ ਕੇ ਸੋ ਰਿਹਾ ਸੀ। ਸਾਰਾ ਦਿਨ ਉਹਨੂੰ ਬਾਜ਼ਾਰ ਦੇ ਚੱਕਰ ਤੇ ਦਵਾਈਆਂ ਲੈਣੀਆਂ ਪੈਂਦੀਆਂ ਸਨ ਤੇ ਡਾਕਟਰਾਂ ਦੇ ਚੱਕਰ ਵੀ ਉਹਦੇ ਹੀ ਹਿੱਸੇ ਆਉਂਦੇ ਸਨ। ਇਸ ਵਾਸਤੇ ਦਿਨ ਭਰ ਦਾ ਥੱਕਿਆ ਹੋਇਆ ਉਹ ਸੋ ਰਿਹਾ ਸੀ। ਬੇਬੇ ਜੀ ਦੀ ਤਬੀਅਤ ਇੰਝ ਹੀ ਕਦੀ ਤੋਲਾ ਤੇ ਕਦੀ ਮਾਸ਼ਾ ਸੀ। ਕਮਜ਼ੋਰੀ ਬਹੁਤ ਹੋ ਗਈ ਸੀ। ਆਕਸੀਜਨ ਦੀ ਨਾਲੀ ਤੇ ਉਤਰ ਗਈ ਸੀ, ਪਰ ਡ੍ਰਿਪ ਕਤਰਾ ਚੱਲ ਰਹੀ ਸੀ। ਮੈਂ ਬੈਂਚ ਤੇ ਕੰਬਲ ਠੀਕ ਕੀਤਾ ਤੇ ਆਪਣੇ ਗਿਰਦ ਵਲੇਟ ਲਿਆ। ਮੈਂ ਬੇਬੇ ਜੀ ਦਾ ਕੰਬਲ ਵੀ ਠੀਕ ਕੀਤਾ। ਕੰਬਲ ਦੇ ਅੰਦਰੋਂ ਉਹਨਾਂ ਦੀਆਂ ਪਿੰਡਲੀਆਂ ਨੂੰ ਹੌਲੀ ਦਬਾਉਣ ਲੱਗ ਪਿਆ। ਕਦੀ ਮੇਰੇ ਹੱਥ ਉਹਨਾਂ ਦੇ ਪੈਰਾਂ ਨੂੰ ਵੀ ਛੂ ਲੈਂਦੇ ਸਨ। ਮੈਂ ਡ੍ਰਿਪ ਵੇਖੀ, ਕਤਰਾ ਚੱਲ ਰਹੀ ਸੀ। ਅੱਖਾਂ ਨੀਂਦਰ ਨਾਲ ਭਰੀਆਂ ਹੋਈਆਂ ਸਨ ਤੇ ਮੈਨੂੰ ਵੀ ਨੀਂਦਰ ਆ ਰਹੀ ਸੀ। ਸਵੇਰੇ ਫਾਰੈਸਟਰੀ ਦੇ ਸਬਕ, ਵਾਟਰ ਸਾਈਕਲ ਦਾ ਟੈਸਟ ਵੀ ਦੇਣਾ ਸੀ। ਮੈਂ ਉਹ ਦੌਰਾਨ ਲੱਗ ਪਿਆ। ਮੇਰੀਆਂ ਅੱਖਾਂ ਬੰਦ ਸਨ ਤੇ ਦਿਮਾਗ ਵੀ ਕੰਮ ਨਹੀਂ ਸੀ ਕਰ ਰਿਹਾ। ਬਸ ਇੰਝ ਹੀ ਸੋਚਾਂ ਵਿੱਚ ਸ਼ਊਰ ਤੇ ਲਾਸ਼ਊਰ ਇੱਕ ਦੂਜੀ ਦੇ ਪਿੱਛੇ ਭੱਜ ਰਹੇ ਸਨ। ਨੀਂਦਰ ਵਿੱਚ ਜਾਣ ਤੋਂ ਪਹਿਲਾਂ ਇਹ ਕੋਈ ਸੋਚ ਰਿਹਾ ਸਾਂ ਕਿ ਸਾਡੀ ਜ਼ਿੰਦਗੀ ਵਿੱਚ ਪਾਣੀ ਕਿੰਨਾ ਜ਼ਰੂਰੀ ਹੈ। ਬੂੰਦ ਪਾਣੀ ਜਿਸਮ ਦੇ ਅੰਦਰ ਜਾਂਦਾ ਰਹਿੰਦਾ ਹੈ। ਪਾਣੀ ਸਮੁੰਦਰਾਂ ਵਿੱਚੋਂ ਬੱਦਲ ਬਣ ਕੇ ਉੱਡਦਾ ਹੈ, ਮੀਂਹ ਬਣ ਕੇ ਵਸਦਾ ਹੈ। ਕੁਝ ਪਾਣੀ ਜਾਨਦਾਰ ਵਰਤ ਲੈਂਦੇ ਨੇ, ਬਾਕੀ ਜ਼ਮੀਨ ਉੱਤੇ ਖੜਾ ਹੋ ਜਾਂਦਾ ਹੈ। ਕੁਝ ਜ਼ਮੀਨ ਦੇ ਅੰਦਰ ਜਜ਼ਬ ਹੋ ਜਾਂਦਾ ਹੈ ਤੇ ਫਿਰ ਕੁਝ ਦੁਬਾਰਾ ਨਦੀ, ਨਾਲਿਆਂ, ਦਰਿਆਵਾਂ ਦੀ ਸ਼ਕਲ ਵਿੱਚ ਸਮੁੰਦਰ ਵਿੱਚ ਚਲਾ ਜਾਂਦਾ ਹੈ। ਫਿਰ ਇਹ ਪਾਣੀ ਜ਼ਮੀਨ ਤੋਂ ਕੱਢਿਆ ਜਾਂਦਾ ਹੈ। ਫਿਰ ਉਹ ਪਾਣੀ ਦੇ ਬੁਖਾਰਾਤ ਤੇ ਵਾਕਈ ਇਹ ਤੇ ਵਾਟਰ ਸਾਈਕਲ ਹੈ ਤੇ ਇਹ ਅਸਲ ਵਿੱਚ ਲਾਈਫ ਸਾਈਕਲ ਹੈ। ਅਜੀਬ ਗੱਲ ਹੈ, ਪਾਣੀ ਜਿਸਮ ਦੇ ਅੰਦਰ ਨਾ ਜਾਏ ਤੇ ਮਸਲਾ, ਤੇ ਬਾਹਰ ਨਾ ਨਿਕਲੇ ਤੇ ਮੁਸੀਬਤ। ਇਹ ਸੋਚਦੇ ਬੇਬੇ ਜੀ ਦੇ ਪੈਰ ਦਬਾਉਂਦੇ ਮੇਰੇ ਹੱਥ ਉਹਨਾਂ ਦੀਆਂ ਪਿੰਡਲੀਆਂ ਤੇ ਸਨ। ਮੇਰਾ ਸਿਰ ਕੰਬਲ ਦੇ ਉੱਪਰ ਸੀ। ਮੈਂ ਬੈੱਡ ਤੇ ਟੇਕ ਲਗਾ ਕੇ ਪਤਾ ਨਹੀਂ ਕਦੋਂ ਦਾ ਸੋ ਚੁੱਕਿਆ ਸਾਂ ਤੇ ਪਤਾ ਨਹੀਂ ਕਿ ਖਾਬ ਵੇਖ ਰਿਹਾ ਸਾਂ। ਜਦੋਂ ਅਚਾਨਕ ਅੱਖ ਖੁੱਲੀ, ਮੈਂ ਹੜਬੜਾ ਕੇ ਉੱਠਿਆ। ਬੇਬੇ ਜੀ ਵੱਲ ਵੇਖਿਆ, ਉੱਚੀ ਆਵਾਜ਼ਾਂ ਦੇਣ ਲੱਗ ਪਿਆ, ਖਾਨ ਜੀ, ਨਰਸ, ਡਾਕਟਰ, ਬੇਬੇ ਜੀ। ਕੁਝ ਮਰੀਜ਼ ਤੇ ਉਹਨਾਂ ਦੇ ਰਿਸ਼ਤੇਦਾਰ ਹੜਬੜਾ ਕੇ ਉੱਠ ਰਹੇ ਸਨ। ਟ੍ਰਿਪ ਕਦੋਂ ਦੀ ਬੰਦ ਹੋ ਚੁੱਕੀ ਸੀ। ਬੇਬੇ ਜੀ ਸਾਡੇ ਤੋਂ ਬਹੁਤ ਦੂਰ ਜਾ ਚੁੱਕੀਆਂ ਸਨ।